ਜਿਹੜਾ ਭਾਰਤ ਹੈ ਉਹ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਦਹਿਸ਼ਤਗਰਦੀ ਔਰ ਟੈਰਰਿਜ਼ਮ ਜਿਹੜਾ ਉਹਦਾ ਨੈਕਸਸ ਉਹਨੂੰ ਨਾ ਸਿਰਫ ਰਨ ਕਰ ਰਿਹਾ ਬਲਕਿ ਜਿਹੜੀ ਹਾਲ ਹੀ ਦੇ ਵਿੱਚ ਵਜ਼ੀਰਿਸਤਾਨ ਦੇ ਵਿੱਚ ਸਾਡੇ ਪਾਕ ਫੌਜ ਦੇ ਜਵਾਨ ਜਿਹੜੇ ਨੇ ਸ਼ਹੀਦ ਕੀਤੇ ਗਏ ਨੇ ਉਹਦੇ ਪਿੱਛੇ ਵੀ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਭਾਰਤ ਦਾ ਹੱਥ ਹੈ। ਇਹ ਆਪਣਾ ਅਰਬਾਂ ਖਰਬਾਂ ਰੁਪਈਆ ਲਾਉਂਦੇ ਸੀ ਇੰਡੀਅਨ ਮੀਡੀਆ ਦੇ ਉੱਤੇ ਔਰ ਇੰਡੀਅਨ ਮੀਡੀਆ ਤੁਹਾਨੂੰ ਪਤਾ ਹੈ ਕਿ ਹਿਊਜ ਵੋਲੀਅਮ ਹੈ, ਉਹਦੀ ਵਜ੍ਹਾ ਤੋਂ ਇਹਦੀ ਆਵਾਜ਼ ਬਹੁਤ ਵੱਡੀ ਹੈ ਤੇ ਇਹ ਝੂਠ ਸੁਬਹ ਤੋਂ ਲੈ ਕੇ ਸ਼ਾਮ ਤੱਕ ਇੱਕੇ ਹੀ ਝੂਠ ਬੋਲਦੇ ਸਨ ਕਿ ਪਾਕਿਸਤਾਨ ਟੈਰਰਿਸਟ, ਪਾਕਿਸਤਾਨ ਟੈਰਰਿਜ਼ਮ ਪ੍ਰੋਡਿਊਸ ਕਰਦਾ ਹੈ, ਪਾਕਿਸਤਾਨ बुरा बड़ा है, पाकिस्तान ये है, पाकिस्तान वो है और दुनिया चुके वो 24 घंटे ਉਹੀ ਸੁਣਦੀ ਸੀ, ਦੁਨੀਆ ਬਿਲੀਵ ਕਰਦੀ ਸੀ। ਰॉ ਦੇ ਏਜੰਟ ਔਰ ਉਹ ਕੀ ਕਰ ਰਹੇ ਸਨ, ਇਜ਼ਰਾਈਲ ਨੂੰ ਜੇ ਕੀ ਕਹਿੰਦੇ ਨੇ ਇਨਫੋਰਮੇਸ਼ਨ ਦੇ ਰਹੇ ਸਨ, ਇਜ਼ਰਾਈਲ ਵਾਸਤੇ ਇੱਥੇ ਖੁਫੀਆ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਸਨ ਔਰ ਇੱਥੇ ਈਰਾਨ ਦੇ ਵਿੱਚ ਵੀ ਉਹ ਬਿਜ਼ਨਸਮੈਨ ਬਣ ਕੇ ਆਏ ਹੋਏ ਸਨ। ਭੂਟਾਨ ਹੋਏ, ਨੇਪਾਲ ਹੋਏ, ਬੰਗਲਾਦੇਸ਼ ਹੋਏ, ਸ੍ਰੀਲੰਕਾ ਹੋਏ, ਹਰ ਮੁਲਕ ਜਿੰਨੇ ਵੀ ਹਮਸਾਏ ਮੁਲਕ ਨੇ ਹਰ ਮੁਲਕ ਭਾਰਤ ਦੇ ਹੱਥੋਂ ਤੰਗ ਹੈ। ਹੈਲੋ, ਸਲਾਮ, ਆਦਾਬ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਹਾਂ ਸਾਦਿਆ ਖਾਲਿਦ ਤੇ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ, ਪੰਜਾਬ ਦਾ ਆਪਣਾ ਡਿਜੀਟਲ ਪਲੇਟਫਾਰਮ। ਨਾਜ਼ਰੀਨ, ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਇੰਪੋਰਟੈਂਟ ਇਸ਼ੂ ਔਰ ਮੁੱਦੇ ਦੇ ਉੱਤੇ ਔਰ ਇਹ ਮੁੱਦਾ ਚੱਕਿਆ ਹੈ ਪੁੰਨੂ ਸਿੰਘ ਸਾਹਿਬ ਜਿਹੜੇ ਕਿ ਸਿੱਖ ਫॉर ਜਸਟਿਸ ਜਿਹੜੀ ਤਨਜ਼ੀਮ ਹੈ ਉਹਦੇ ਲੀਡਰ ਨੇ ਔਰ ਉਹਨਾਂ ਨੇ ਸਾਨੂੰ ਬੜੀ ਇੰਪੋਰਟੈਂਟ ਗੱਲ ਦੱਸੀ ਹੈ ਕਿ ਜਿਹੜਾ ਭਾਰਤ ਹੈ ਉਹ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਦਹਿਸ਼ਤਗਰਦੀ ਔਰ ਟੈਰਰਿਜ਼ਮ ਜਿਹੜਾ ਉਹਦਾ ਨੈਕਸਸ ਉਹਨੂੰ ਨਾ ਸਿਰਫ ਰਨ ਕਰ ਰਿਹਾ ਬਲਕਿ ਜਿਹੜੀ ਹਾਲ ਹੀ ਦੇ ਵਿੱਚ ਵਜ਼ੀਰਿਸਤਾਨ ਦੇ ਵਿੱਚ ਸਾਡੇ ਪਾਕ ਫੌਜ ਦੇ ਜਵਾਨ ਜਿਹੜੇ ਨੇ ਸ਼ਹੀਦ ਕੀਤੇ ਗਏ ਨੇ ਉਹਦੇ ਪਿੱਛੇ ਵੀ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਭਾਰਤ ਦਾ ਹੱਥ ਹੈ। ਔਰ ਉਹਨਾਂ ਨੇ ਇਹ ਸਾਰੇ ਇਨਕਸ਼ਾਫ ਕਰਨ ਦੇ ਨਾਲ ਨਾਲ ਇਹ ਵੀ ਦੱਸਿਆ ਹੈ ਕਿ ਬਈ ਉਹਨਾਂ ਨੇ ਮੁਤਾਲਬਾ ਕੀਤਾ ਹੈ ਅਮਰੀਕਾ ਤੋਂ ਕਿ ਇਹ ਜਿਹੜੀ ਵੀ ਰॉ ਹੈ ਇਹਦੇ ਉੱਤੇ ਨਾ ਸਿਰਫ ਪਾਬੰਦੀ ਲੱਗਣੀ ਚਾਹੀਦੀ ਹੈ ਬਲਕਿ ਜਿਹੜੇ ਰॉ ਵਾਲੇ ਜਿੰਨੇ ਏਜੰਟਸ ਨੇ ਉਹਨਾਂ ਨੂੰ ਕਿਕ ਆਊਟ ਕਰੋ। ਦੇਖੋ, ਭਾਰਤ ਜਿਹੜਾ ਨਾ ਉਹ ਐਸਾ ਇੱਕ ਕਹਿ ਲਓ ਕਿ ਨੈਸ਼ ਕੌਮ ਹੈ ਕਿ ਜਿੱਥੇ ਵੀ ਪਾਇਆ ਜਾਂਦਾ ਹੈ ਨਾ ਇਹ ਉੱਥੇ ਟੈਰਰਿਜ਼ਮ ਕਰਾਉਂਦਾ ਹੈ, ਇਹ ਉਸ ਇਲਾਕੇ ਦੇ ਵਿੱਚ ਸਕੂਨ ਨਹੀਂ ਰਹਿਣ ਦਿੰਦਾ। ਤੁਸੀਂ ਜ਼ਰਾ ਇਹਦੇ ਇਰਦ ਗਿਰਦ ਨੇਬਰ ਕੰਟਰੀਜ਼ ਨੂੰ ਦੇਖੋ। ਭੂਟਾਨ ਜਿਹੜਾ ਹੈ ਉਹਦੇ ਵਿੱਚ ਚੁਦਰਾਈ ਕੀਤੀ ਕਿੰਨੇ? ਭਾਰਤ ਨੇ। ਔਰ ਉਹਨੇ ਕਿਹਾ ਬਈ ਅਸੀਂ ਤੈਨੂੰ ਦੱਸਾਂਗੇ। ਉਹਨਾਂ ਦੀ ਜਿਹੜਾ ਪੋਲੀਟੀਕਲ ਸਿਸਟਮ ਹੈ ਉਹਦੇ ਉੱਤੇ ਐਵੇਂ ਤੂੰ ਕੌਣ ਮੈਂ ਖਾਮ ਖਾ ਦੀ ਤਰ੍ਹਾਂ ਬੋਲ ਰਹੇ ਨੇ। ਫਿਰ ਨੇਪਾਲ ਜਿਹੜਾ ਹੈ ਉਹ ਵੀ ਉਹਨਾਂ ਦਾ ਹਮਸਾਇਆ ਸੀ, ਉਹਦੀ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਇਹਨਾਂ ਨੇ ਆਪਣੇ ਰੂਟਸ ਕਿਸ ਤਰ੍ਹਾਂ ਗਾੜੇ ਹੋਏ ਸਨ, ਆਪਣੀ ਮਰਜ਼ੀ ਚਲਵਾਉਂਦੇ ਸਨ, ਚੌਧਰੀ ਬਣੇ ਹੋਏ ਸਨ। ਫਿਰ ਤੁਸੀਂ ਦੇਖੋ ਬੰਗਲਾਦੇਸ਼ 70-75 ਸਾਲ ਜਿਹੜੇ ਜਦੋਂ ਪਾਕਿਸਤਾਨ ਬਣਿਆ ਹੈ ਉਸ ਤੋਂ ਬਾਅਦ ਜਦੋਂ ਬੰਗਲਾਦੇਸ਼ ਇਸਟੈਬਲਿਸ਼ ਹੋਇਆ ਹੈ ਤੇ ਹਸੀਨਾ ਵਾਜਿਦ ਦੀ ਹਕੂਮਤ ਜਾਣ ਤੱਕ ਤੁਸੀਂ ਦੇਖੋ ਕਿ ਉੱਥੇ ਕਿਹਦੀ ਹਕੂਮਤ ਅਸਲ 'ਚ ਚੱਲਦੀ ਰਹੀ ਹੈ? ਭਾਰਤ ਦੀ। ਕਿਹਦੀ ਖਾਰਜਾ ਪਾਲਿਸੀ ਚੱਲਦੀ ਰਹੀ ਹੈ? ਭਾਰਤ ਦੀ। ਭਾਰਤ ਮਾਮਾ ਲੱਗਦਾ ਇਸ ਪੂਰੇ ਬਰੇ ਸਗੀਰ ਦਾ, ਇਸ ਪੂਰੇ ਜਨੂਬੀ ਏਸ਼ੀਆ ਦਾ। ਫਿਰ ਤੁਸੀਂ ਦੇਖੋ ਕਿ ਈਰਾਨ ਦੇ ਵਿੱਚ ਹੁਣ ਹਾਲੇ ਜਿੰਨਾ ਵੀ ਕੀ ਕਹਿੰਦੇ ਨੇ ਇਜ਼ਰਾਈਲ ਦੇ ਨਾਲ ਉਹਨਾਂ ਦਾ ਕੌਨਫਲਿਕਟ ਹੋਇਆ ਹੈ ਤੇ ਕਿਹਦੇ ਏਜੰਟ ਫੜੇ ਗਏ ਨੇ? ਰॉ ਦੇ ਏਜੰਟ। ਔਰ ਉਹ ਕੀ ਕਰ ਰਹੇ ਸਨ? ਇਜ਼ਰਾਈਲ ਨੂੰ ਜੇ ਕੀ ਕਹਿੰਦੇ ਨੇ ਇਨਫੋਰਮੇਸ਼ਨ ਦੇ ਰਹੇ ਸਨ, ਇਜ਼ਰਾਈਲ ਵਾਸਤੇ ਇੱਥੇ ਖੁਫੀਆ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਸਨ ਔਰ ਇੱਥੇ ਈਰਾਨ ਦੇ ਵਿੱਚ ਵੀ ਉਹ ਬਿਜ਼ਨਸਮੈਨ ਬਣ ਕੇ ਆਏ ਹੋਏ ਸਨ। ਔਰ ਸਿਰਫ ਈਰਾਨ ਨੂੰ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਈਰਾਨ ਦੇ ਰਸਤੇ ਤੁਹਾਨੂੰ ਯਾਦ ਹੋਏਗਾ ਕਿ ਕੁਲਭੂਸ਼ਣ ਯਾਦਵ ਉਹ ਜਿਹੜਾ ਭਾਰਤੀ ਨੇਵੀ ਦਾ ਇੱਕ ਅਫਸਰ ਸੀ ਉਹ ਵੀ ਈਰਾਨ ਦੇ ਰਸਤੇ ਪਾਕਿਸਤਾਨ ਦੇ ਵਿੱਚ ਆਪਣਾ ਨੈਕਸਸ ਚਲਾ ਰਿਹਾ ਸੀ ਔਰ ਇੱਥੇ ਉਹਨਾਂ ਨੇ ਆਪਣਾ ਟੈਰਰਿਜ਼ਮ ਦਾ ਪੂਰਾ ਅੱਡਾ ਖੋਲ੍ਹਿਆ ਹੋਇਆ ਸੀ BLA ਔਰ BYC ਦੇ ਜ਼ਰੀਏ। ਹੁਣ ਤੁਸੀਂ ਦੇਖੋ ਕਿ ਵਜ਼ੀਰਿਸਤਾਨ ਹੋਏ, KPK ਹੋਏ, ਬਲੋਚਿਸਤਾਨ ਹੋਏ, ਈਰਾਨ ਹੋਏ, ਭੂਟਾਨ ਹੋਏ, ਨੇਪਾਲ ਹੋਏ, ਬੰਗਲਾਦੇਸ਼ ਹੋਏ, ਸ੍ਰੀਲੰਕਾ ਹੋਏ, ਹਰ ਮੁਲਕ ਜਿੰਨੇ ਵੀ ਹਮਸਾਏ ਮੁਲਕ ਨੇ ਹਰ ਮੁਲਕ ਭਾਰਤ ਦੇ ਹੱਥੋਂ ਤੰਗ ਹੈ। ਭਾਰਤ ਦੇ ਵਿੱਚ ਰਹਿਣ ਵਾਲੇ ਮਨੀਪੁਰ ਦੇ ਲੋਕ ਉਹ ਭਾਰਤ ਦੇ ਹੱਥੋਂ ਤੰਗ ਨੇ। ਉਹ ਕਹਿੰਦੇ ਅਸੀਂ ਮਨੀਪੁਰ ਵਾਲੇ ਜਿਹੜੇ ਆ ਮੀਤੀ ਕਬਾਇਲ ਜਿਹੜੇ ਨੇ, ਕੁਕੀ ਕਬਾਇਲ ਜਿਹੜੇ ਨੇ ਉਹਨਾਂ ਦੇ ਨਾਲ ਜੋ ਭੇਦਭਾਵ ਕੀਤਾ ਜਾ ਰਿਹਾ ਉਹ ਕਹਿ ਰਹੇ ਨੇ ਅਸੀਂ ਤੁਹਾਡਾ ਹਿੱਸਾ ਨਹੀਂ। ਉੱਥੇ ਸੈਪਰੇਟਿਸਟ ਮੂਵਮੈਂਟ ਚੱਲ ਰਹੀ ਹੈ। ਰੀਜ਼ਨ ਇਜ਼ ਦੈਟ ਉੱਥੇ ਜਿਹੜੇ ਔਰਤਾਂ ਨੇ ਉਹਨਾਂ ਦੇ ਨਾਲ ਜੋ ਜ਼ੁਲਮ ਜ਼ਿਆਦਤੀ ਹੁੰਦੀ ਹੈ, ਆਪਣੇ ਲੋਕਾਂ ਦੇ ਨਾਲ ਉਹ ਕੀ ਜ਼ੁਲਮ ਕਰ ਰਹੇ ਨੇ। ਫਿਰ ਨਾਗਾਲੈਂਡ ਨੂੰ ਤੁਸੀਂ ਦੇਖੋ ਕਿ ਨਾਗਾਲੈਂਡ ਦੇ ਆਪਣੇ ਜਿਹੜੇ ਸ਼ਹਿਰੀ ਨੇ ਉਹ ਕਹਿੰਦੇ ਨੇ ਅਸੀਂ ਭਾਰਤੀ ਨਹੀਂ, ਅਸੀਂ ਨਾਗਾ ਦੇ ਸ਼ਹਿਰੀ ਹਾਂ। ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਨਾਗਾ ਸਿਟੀਜ਼ਨਸ ਕਹਿੰਦੇ ਨੇ। ਫਿਰ ਤੁਸੀਂ ਇੱਥੇ ਦੇਖੋ ਪੰਜਾਬ ਦੀ ਗੱਲ ਦੇਖੋ, ਪੰਜਾਬ ਦੇ ਵਿੱਚ ਵੀ ਲੋਕ ਸੈਪਰੇਟਿਸਟ ਮੂਵਮੈਂਟ ਚਲਾ ਰਹੇ ਨੇ, ਕਹਿੰਦੇ ਕਿ ਅਸੀਂ ਇਹਨਾਂ ਤੋਂ ਅਵਾਜ਼ਾਰ ਹਾਂ, ਭਾਰਤ ਵਾਲਿਆਂ ਤੋਂ ਤੰਗ ਹਾਂ, ਸਾਨੂੰ ਆਪਣੀ ਸੈਪਰੇਟ ਸਟੇਟ, ਸੈਪਰੇਟ ਲੈਂਡ ਚਾਹੀਦੀ ਜਿੱਥੇ ਅਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰ ਸਕੀਏ ਕਿਉਂਕਿ ਸਾਡੇ ਨਾਲ ਜ਼ੁਲਮ ਜ਼ਿਆਦਤੀ ਹੋ ਰਹੀ ਹੈ। ਉੱਥੇ ਖਾਲਿਸਤਾਨ ਵਾਸਤੇ ਮੂਵਮੈਂਟ ਚੱਲ ਰਹੀ। ਤੁਹਾਨੂੰ ਪਤਾ ਕਿ ਇਕੱਲੇ ਭਾਰਤ ਦੇ ਵਿੱਚ
ਇਸ ਵਕਤ ਭਾਰਤ ਦੀ ਹਿੰਦੂਤਵਾ ਮਾਈਂਡ ਹੋਣ ਦੀ ਵਜ੍ਹਾ ਤੋਂ ਜਾਂ ਇਹਨਾਂ ਦੀ ਚੁਦਰਾਹਟ ਜਿਹੜਾ ਨਾ ਸ਼ੌਕ ਉਹਦੀ ਵਜ੍ਹਾ ਤੋਂ 131 ਸੈਪਰੇਟਿਸਟ ਮੂਵਮੈਂਟਸ ਚੱਲ ਰਹੀਆਂ ਨੇ। ਔਰ ਇਹਨਾਂ ਦੇ ਜਿੰਨੇ ਵੀ ਤੁਸੀਂ ਦੇਖੋ ਬਾਹਰੋਂ ਜਿਹੜੇ ਵਲੌਗਰ ਆਉਂਦੇ ਨੇ, ਮਜ਼ੇ ਦੀ ਤੁਹਾਨੂੰ ਗੱਲ ਦੱਸਣੀ ਆ, ਜੋ ਆਂਦਾ ਹੈ ਨਾ ਉਹ ਆਉਣ ਤੋਂ ਬਾਅਦ ਪਤਾ ਕੀ ਕਹਿੰਦਾ ਦੁਨੀਆ ਦਾ ਸਭ ਤੋਂ ਵੱਡਾ ਫਰੋਡੀਆ ਮੁਲਕ ਕਿਹੜਾ ਹੈ, ਸਕੈਮਰ ਮੁਲਕ ਕਿਹੜਾ ਹੈ? ਭਾਰਤ। ਸਭ ਤੋਂ ਗੰਦਾ ਮੁਲਕ ਕਿਹੜਾ ਹੈ? ਭਾਰਤ। ਸਭ ਤੋਂ ਗੰਦਾ ਦੁਨੀਆ ਦਾ ਕੈਪੀਟਲ ਕਿਹੜਾ ਹੈ? ਭਾਰਤ ਦਾ ਦਿੱਲੀ। ਉਹ ਕਹਿੰਦੇ ਨੇ ਕਿੱਥੇ ਨਹੀਂ ਜਾਣਾ? ਦਿੱਲੀ ਨਾ ਜਾਓ। ਕਿੱਥੇ ਨਹੀਂ ਜਾਣਾ? ਭਾਰਤ ਨਾ ਜਾਓ। ਕਸ਼ਮੀਰ ਵਾਲੇ ਕਹਿੰਦੇ ਨੇ ਕਿ ਅਸੀਂ ਕਸ਼ਮੀਰੀ ਹਾਂ, ਸਾਡੇ ਦਿਲ ਜਿਹੜੇ ਨੇ ਪਾਕਿਸਤਾਨ ਦੇ ਨਾਲ ਰਲਦੇ ਨੇ, ਅਸੀਂ ਪਾਕਿਸਤਾਨੀ ਹਾਂ। ਉੱਥੇ ਵਲੌਗਰ ਜਾ ਕੇ ਕਹਿੰਦੇ ਨੇ ਨਹੀਂ ਨਹੀਂ ਤੁਸੀਂ ਤੇ ਇੰਡੀਅਨ ਹੋ। ਕਹਿੰਦੇ ਨਹੀਂ, ਇੰਡੀਆ ਨੇ ਸਾਡੇ ਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ, ਮੋਦੀ ਸਾਡੇ ਤੇ ਜ਼ੁਲਮ ਕਰਦਾ ਹੈ, ਮੋਦੀ ਦੀ ਫੌਜਾਂ ਜਿਹੜੀਆਂ ਨੇ ਉਹ ਸਾਨੂੰ ਗਾਲਾਂ ਕੱਢਦੀਆਂ ਨੇ, ਅਸੀਂ ਪਾਕਿਸਤਾਨੀਆਂ ਦਿਲੋਂ ਔਰ ਸਾਡਾ ਦਿਲ ਪਾਕਿਸਤਾਨ ਦੇ ਨਾਲ ਹੈ, ਉਹ ਸਾਡੇ ਆਪਣੇ ਨੇ। ਜਦੋਂ ਚੁਦਰਾਹਟ ਦਾ ਸ਼ੌਕ ਇੰਨਾ ਜ਼ਿਆਦਾ ਹੋ ਜਾਏ ਨਾ ਕਿ ਤੁਸੀਂ ਲੋਕਾਂ ਦੇ ਉੱਤੇ ਜ਼ਬਰਦਸਤੀ ਜਾ ਕੇ ਕਬਜ਼ਾ ਕਰਨਾ ਸ਼ੁਰੂ ਕਰ ਦਿਓ ਤੇ ਫਿਰ ਇਸ ਤਰ੍ਹਾਂ ਹੀ ਨਫ਼ਰਤਾਂ ਪਲਦੀਆਂ ਨੇ। ਭਾਰਤ ਦੇ ਹੱਥੋਂ ਕੋਈ ਤੰਗ ਨਹੀਂ। ਔਰ ਦੇਖੋ ਤੁਸੀਂ ਕਿ ਮੋਦੀ ਸਾਹਿਬ ਜਿਹੜੇ ਨੇ ਉਹਨਾਂ ਦੀ ਇਹ ਹਿੰਦੂਤਵਾ ਮਾਈਂਡ ਜਦੋਂ ਤੋਂ ਲੈ ਕੇ ਆਏ ਨੇ, RSS ਦੀ ਜਿੰਨੀ ਵੀ ਸੋਚ ਲੈ ਕੇ ਆਏ ਨੇ, ਉਸ ਤੋਂ ਬਾਅਦ ਦੇਖੋ ਕਿ ਕਿੱਥੇ ਉਹ ਕਹਿੰਦੇ ਅਸੀਂ ਤੇ 5ਵੀਂ ਵੱਡੀ ਮਈਸ਼ਤ ਹਾਂ, ਅਸੀਂ ਤੇ ਦੁਨੀਆ ਤੇ ਤਰੱਕੀ ਕਰ ਰਹੇ ਹਾਂ, ਅਸੀਂ ਸਪੇਸ 'ਚ ਜਾ ਰਹੇ ਹਾਂ, ਅਸੀਂ ਤੇ ਰੂਲ ਕਰਾਂਗੇ। ਤਾਂ ਹੁਣ ਹਾਲਾਤ ਇਹ ਹੋ ਗਏ ਨੇ ਕਿ ਇਸ ਟਾਈਮ 3500 ਇਹਨਾਂ ਦਾ ਬਿਲੀਅਨੇਅਰ ਜਿਹੜਾ ਹੈ ਉਹ ਰਿਪੋਰਟ ਆਈ ਹੈ, ਗਲੋਬਲ ਹੈਨਲੇ ਦੀ ਰਿਪੋਰਟ ਆਈ ਹੈ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦਾ 3500 ਬਿਲੀਅਨੇਅਰ ਭਾਰਤ ਨੂੰ ਛੱਡ ਕੇ ਚਲਾ ਗਿਆ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਉਹਨਾਂ ਦੇ ਵਾਸਤੇ ਤਰੱਕੀ ਦਾ ਕੋਈ ਸਕੋਪ ਹੀ ਨਹੀਂ ਹੈ। ਫਿਰ ਉਸ ਤੋਂ ਇਲਾਵਾ 2.6 ਬਿਲੀਅਨ ਡਾਲਰ ਜਿਹੜੇ ਨੇ, ਯਾਨੀ ਕਿ ਤਕਰੀਬਨ 26 ਅਰਬ ਬਣਦਾ ਹੈ ਕਿ ਇਹ ਲੋਕਾਂ ਨੇ ਆਪਣੀ ਸਰਮਾਇਆਕਾਰੀ ਭਾਰਤ ਚੋਂ ਕੱਢ ਲਈ ਹੈ ਜਦੋਂ ਦੇ ਪਾਕਿਸਤਾਨ ਤੋਂ ਹਾਰੇ ਨੇ। ਔਰ ਉਸ ਤੋਂ ਇਲਾਵਾ ਇਹ ਜੋ ਇਹਨਾਂ ਨੇ ਭਾਰਤ ਦੇ ਵਿੱਚ ਲੋਕਾਂ ਦੇ ਨਾਲ ਜ਼ੁਲਮ ਜ਼ਿਆਦਤੀ ਕਰਨੀ ਸ਼ੁਰੂ ਕੀਤੀ ਹੈ। ਤੁਹਾਨੂੰ ਯਾਦ ਹੋਏਗਾ ਹਲੇ ਰੀਸੈਂਟਲੀ ਔਕਾਫ ਬਿੱਲ ਜਿਹੜਾ ਨਾ ਉਹਨਾਂ ਨੇ ਭਾਰਤ ਵਾਲਿਆਂ ਨੇ ਆਪਣੀ ਕੀ ਕਹਿੰਦੇ ਨੇ ਅਸੈਂਬਲੀ ਦੇ ਵਿੱਚ ਪਾਸ ਕਰਕੇ ਔਰ ਜਿੰਨੇ ਮਦਰਸੇ ਨੇ, ਜਿੰਨੀ ਔਕਾਫ ਦੀ ਲੈਂਡ ਹੈ ਉਹਦੇ 'ਤੇ ਕਬਜ਼ਾ ਕਰ ਲਿਆ। ਇਹਨਾਂ ਨੇ ਸੇਮ ਸਲੂਕ ਜਿਹੜਾ ਨਾ ਸਿੱਖਾਂ ਦੇ ਨਾਲ ਪੰਜਾਬ 'ਚ ਕੀਤਾ ਹੋਇਆ। ਉਹਨਾਂ ਦੇ ਜਿੰਨੇ ਗੁਰਦੁਆਰੇ ਸਨ, ਜਿੰਨੀ ਮਜ਼ਹਬੀ ਮਕਾਮਾਤ ਸਨ, ਉਹਨਾਂ 'ਤੇ ਕਬਜ਼ਾ ਕਰਕੇ ਕਿਹਾ ਅਸੀਂ ਚਲਾਵਾਂਗੇ, ਇਹਦੀ ਜਿੰਨੀ ਇਨਕਮ ਆਏਗੀ ਅਸੀਂ ਇਹਨੂੰ ਦੇਖਾਂਗੇ। ਸੇਮ ਉਹੀ ਸਲੂਕ ਕੀਤਾ ਜਾ ਰਿਹਾ ਮੁਸਲਮਾਨਾਂ ਦੇ ਨਾਲ। ਈਸਾਈਆਂ ਦੇ ਜਿਹੜੇ ਚਰਚ ਨੇ ਉਹ ਮਹਿਫੂਜ਼ ਨਹੀਂ। ਬੁੱਧ ਮਤ ਜਿਹੜੇ ਕੌਮ ਦੇ ਲੋਕ ਨੇ ਉਹਨਾਂ ਦੇ ਜਿਹੜੇ ਚਰਚਿਸ ਨੇ ਉਹ ਮਹਿਫੂਜ਼ ਨਹੀਂ। ਭਾਰਤ ਬੇਸਿਕਲੀ ਜਿਹੜਾ ਅਸੀਂ ਇਹਨੂੰ ਨਟਸ਼ਲ 'ਚ ਕਹੀਏ ਨਾ, ਤੇ ਭਾਰਤ ਇੱਕ ਟੈਰਰਿਸਟ ਸਟੇਟ ਦਾ ਨਾਂ ਹੈ ਜਿਹਦੇ ਹੱਥੋਂ ਨਾ ਤੇ ਕੋਈ ਮੁਸਲਮਾਨ, ਨਾ ਈਸਾਈ, ਨਾ ਪਾਰਸੀ, ਨਾ ਸਿੱਖ, ਨਾ ਕੋਈ ਹਮਸਾਇਆ ਮੁਲਕ ਔਰ ਨਾ ਹੀ ਦੂਰ ਪਾਰ ਜਿਹੜੇ ਜਿੰਨੇ ਮੁਲਕ ਨੇ ਉਹ ਮਹਿਫੂਜ਼ ਨੇ। ਤੁਸੀਂ ਦੇਖੋ ਕੈਨੇਡਾ ਨੇ ਕੀ ਐਲਾਨ ਕੀਤਾ ਕਿ ਸਾਡੇ ਇੱਥੇ ਆ ਕੇ ਟੈਰਰਿਜ਼ਮ ਕਰਾਂਦੀ ਹੈ ਰਾ। ਅਮਰੀਕਾ ਨੇ ਕੀ ਐਲਾਨ ਕੀਤਾ ਕਿ ਸਾਡੇ ਅਮਰੀਕਾ 'ਚ ਟੈਰਰਿਜ਼ਮ ਕਰਾਂਦੀ ਹੈ ਭਾਰਤ ਦੀ ਏਜੰਸੀ ਰਾ। ਫਿਰ ਆਸਟ੍ਰੇਲੀਆ ਨੇ ਕੀ ਐਲਾਨ ਕੀਤਾ, ਜਿਹੜੀ 7 ਆਈਜ਼ 5 ਆਈਜ਼ ਨੇ, ਇਹਨਾਂ ਨੇ ਕੀ ਐਲਾਨ ਕੀਤਾ ਵੀ ਸਾਡੇ ਮੁਲਕਾਂ ਦੇ ਵਿੱਚ ਆ ਕੇ ਟੈਰਰਿਜ਼ਮ ਕਰਾਂਦੀ ਹੈ, ਸਾਡੇ ਸ਼ਹਿਰੀਆਂ ਨੂੰ ਕਤਲ ਕਰਾਂਦੀ ਹੈ ਰਾ। ਸੋ ਬੇਸਿਕਲੀ ਭਾਰਤ ਜਿਹੜਾ ਪਾਕਿਸਤਾਨ ਤੇ 70-75 ਸਾਲ ਤੋਂ ਇਹ ਤੋਹਮਤਾਂ ਲਾਉਂਦਾ ਰਿਹਾ ਔਰ ਹਰ ਵਾਰ ਬਹਾਨਾ ਬਣਾ ਕੇ ਕਿ ਜੀ ਪਾਕਿਸਤਾਨ ਨੇ ਟੈਰਰਿਜ਼ਮ ਕਰਾਈ, ਪਾਕਿਸਤਾਨ ਨੇ ਦਹਿਸ਼ਤਗਰਦੀ ਕਰਾਈ। ਅਸਲੀਅਤ ਦੁਨੀਆ ਦੇ ਸਾਹਮਣੇ ਖੁੱਲ੍ਹ ਕੇ ਆ ਗਈ ਕਿਉਂਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ। ਇਹ ਆਪਣਾ ਅਰਬਾਂ ਖਰਬਾਂ ਰੁਪਈਆ ਲਾਉਂਦੇ ਸੀ ਇੰਡੀਅਨ ਮੀਡੀਆ ਦੇ ਉੱਤੇ ਔਰ ਇੰਡੀਅਨ ਮੀਡੀਆ ਤੁਹਾਨੂੰ ਪਤਾ ਹੈ ਕਿ ਹਿਊਜ ਵੋਲੀਅਮ ਹੈ, ਉਹਦੀ ਵਜ੍ਹਾ ਤੋਂ ਇਹਦੀ ਆਵਾਜ਼ ਬਹੁਤ ਵੱਡੀ ਹੈ। ਤੇ ਇਹ ਝੂਠ ਸੁਬਹ ਤੋਂ ਲੈ ਕੇ ਸ਼ਾਮ ਤੱਕ ਇੱਕੇ ਹੀ ਝੂਠ ਬੋਲਦੇ ਸਨ ਕਿ ਪਾਕਿਸਤਾਨ ਟੈਰਰਿਸਟ, ਪਾਕਿਸਤਾਨ ਟੈਰਰਿਜ਼ਮ ਪ੍ਰੋਡਿਊਸ ਕਰਦਾ ਹੈ, ਪਾਕਿਸਤਾਨ ਬੁਰਾ ਬੜਾ ਹੈ, ਪਾਕਿਸਤਾਨ ਇਹ ਹੈ, ਪਾਕਿਸਤਾਨ ਉਹ ਹੈ। ਔਰ ਦੁਨੀਆ ਚੁੱਕੇ ਉਹ 24 ਘੰਟੇ ਉਹੀ ਸੁਣਦੀ ਸੀ, ਦੁਨੀਆ ਬਿਲੀਵ ਕਰਦੀ ਸੀ। ਲੇਕਿਨ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ, ਲੋਕਾਂ ਨੇ ਅੱਖੀ ਵੀਡੀਓਜ਼ ਦੇਖੇ, ਲੋਕਾਂ ਤੱਕ ਸੱਚ ਪਹੁੰਚਿਆ, ਦੁਨੀਆ ਤੱਕ ਸੱਚ ਪਹੁੰਚਿਆ ਕਿ ਨਹੀਂ ਜਿਹੜੇ ਲੋਕ ਭਾਰਤ ਦੇ ਵਿੱਚ ਰਹਿ ਰਹੇ ਨੇ ਉਹ ਖੁਦ ਭਾਰਤ ਤੋਂ ਤੰਗ ਨੇ, ਜਿਹੜੇ ਹਮਸਾਏ ਮੁਲਕ ਨੇ ਉਹ ਭਾਰਤ ਤੋਂ ਤੰਗ ਨੇ, ਬਲਕਿ ਓਵਰਸੀਜ਼ ਜਿੰਨੇ ਕੰਟਰੀਜ਼ ਨੇ ਉਹ ਭਾਰਤ ਤੋਂ ਤੰਗ ਨੇ। ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਮੁਲਕ ਜਿਹੜਾ ਦੂਸਰੇ ਕੰਟਰੀ ਦੇ ਉੱਤੇ ਇਹ ਇਲਜ਼ਾਮ ਲਾ ਰਿਹਾ ਹੈ ਕਿ ਇਹ ਟੈਰਰਿਜ਼ਮ ਕਰਾਂਦਾ ਹੈ, ਇਹ ਸਭ ਤੋਂ ਭੈੜਾ ਮੁਲਕ ਹੈ, ਉਹਦੇ ਤੋਂ ਸਾਰੇ ਤੰਗ ਨੇ, ਉਹਨੂੰ ਕੋਈ ਚੰਗਾ ਨਹੀਂ ਆਖ ਰਿਹਾ, ਉਹਦੇ ਆਪਣੇ ਸਿਟੀਜ਼ਨ ਉਹਦੇ ਤੋਂ ਤੰਗ ਨੇ, ਜਿਹੜੇ ਬਾਹਰੋਂ ਆਉਂਦੇ ਨੇ ਇਹਨੂੰ ਫਰਾਡੀਆ ਕਹਿੰਦੇ ਨੇ, ਸਕੈਮਰ ਕਹਿੰਦੇ ਨੇ। ਸੋ ਇਟ ਮੀਨਸ ਕਿ ਭਾਰਤ ਦੇ ਵਿੱਚ ਆਪ 'ਚ ਖੋਟ ਹੈ। ਦੁਨੀਆ ਇਸ ਗੱਲ ਨੂੰ ਸਮਝ ਚੁੱਕੀ ਹੈ, ਭਾਵੇਂ ਉਹ ਸਿੱਖ ਹੋਣ, ਭਾਵੇਂ ਨਾਨ ਮੁਸਲਿਮਸ ਹੋਣ, ਕ੍ਰਿਸਚਨਸ ਹੋਣ, ਪਾਰਸੀ ਹੋਣ, ਮੁਸਲਿਮਸ ਹੋਣ, ਪੂਰੀ ਦੁਨੀਆ ਦੇ ਵਿੱਚ ਜਿੰਨੇ ਰਿਲੀਜਨਸ, ਜਿੰਨੀ ਕੰਟਰੀਜ਼ ਨੇ, ਸਭ ਇਹ ਗੱਲ ਸਮਝ ਚੁੱਕੇ ਨੇ ਕਿ ਭਾਰਤ ਨੇ ਉਹ ਜਿਹੜਾ ਇੱਕ ਬਬਲ ਕ੍ਰੀਏਟ ਕੀਤਾ ਸੀ ਨਾ, ਇਹ ਅਸੀਂ 5ਵੀਂ ਵੱਡੀ ਮਈਸ਼ਤ ਹਾਂ, ਹਮ ਤਾਂ
ਅਸੀਂ ਤੇ ਸਪੇਸਿਸ ਦੇ ਉੱਤੇ ਕਬਜ਼ਾ ਕਰਾਂਗੇ, ਅਸੀਂ ਤੇ ਜਿਹੜਾ ਨਾ ਰਾਜ ਕਰਾਂਗੇ ਦੁਨੀਆ ਤੇ। ਭਈ ਰਾਜ ਕਰਨ ਦਾ ਸ਼ੌਕ ਤੁਹਾਨੂੰ ਇੰਨਾ ਹੀ ਹੈ ਨਾ, ਤੇ ਸਭ ਤੋਂ ਪਹਿਲੇ ਡਿਵੈਲਪਮੈਂਟ ਕਰੋ। ਭਾਰਤ ਦੇ ਹਾਲਾਤ ਇਹ ਨੇ ਕਿ ਉੱਥੇ ਗੁਰਬਤ ਦੀ ਲਕੀਰ ਤੋਂ ਥੱਲੇ ਉਹ ਲੋਕ ਜਿਨ੍ਹਾਂ ਨੂੰ ਰੋਜ਼ ਖਾਣਾ ਨਹੀਂ ਮਿਲਦਾ, ਉਹਨਾਂ ਦੀ ਆਵਾਮ ਜਿਹੜੀ ਫੁੱਟਪਾਥਾਂ ਤੇ ਸੌਣ ਤੇ ਭਾਰਤ ਦੀ ਆਵਾਮ ਮਜਬੂਰ ਹੈ। ਔਰ ਗੰਦਗੀ ਔਰ ਗਲਾਜ਼ਤ ਇੰਨੀ ਹੈ ਕਿ ਗੰਦਾ ਪਾਣੀ ਪੀ ਰਹੇ ਨੇ। ਇਹ ਆਪਣੀ, ਅਗਰ ਤੁਸੀਂ ਇੰਨੀ ਪੰਜਵੀਂ ਵੱਡੀ ਮਈਸ਼ਤ ਹੋ ਤਾਂ ਪਹਿਲਾਂ ਆਪਣੀ ਜਿਹੜੀ ਆਵਾਮ ਹੈ ਉਹਦੀ ਤਰੱਕੀ ਵਾਸਤੇ ਕੁਝ ਕਰੋ। ਕਿਉਂਕਿ ਜਿਹੜਾ ਤੁਸੀਂ GDP ਔਰ ਗਰੋਥ ਔਰ ਇਹ ਸਾਰਾ ਜੋ ਤੁਸੀਂ ਕੀ ਕਹਿੰਦੇ ਨੇ ਪ੍ਰੋਪੇਗੈਂਡਾ ਕਰਦੇ ਹੋ ਨਾ, ਇਹ ਚੰਦ ਲੋਕ ਨੇ, ਕਿੰਨਾ ਕੁ 10% 8% ਲੋਕ ਨੇ ਜਿਨ੍ਹਾਂ ਦੀ ਬੁਨਿਆਦ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਵੱਡੀ ਮਈਸ਼ਤ ਆ, ਸਾਡਾ GDP ਬਹੁਤ ਵੱਡਾ ਹੈ, ਸਾਡਾ ਗਰੋਥ ਰੇਟ ਬਹੁਤ ਵੱਡਾ ਹੈ, ਅਸੀਂ ਬਹੁਤ ਜ਼ਿਆਦਾ ਐਕਸਪੋਰਟ ਕਰਨੇ ਆ। ਤੇ ਜਿਹੜੇ ਸਤਾ ਗੁਰਬਤ ਤੋਂ ਤੁਹਾਡੇ ਥੱਲੇ ਲੋਕ ਨੇ ਉਹਨਾਂ ਦੀ ਤਰੱਕੀ ਵਾਸਤੇ ਕੁਝ ਕਰੋ। ਜਿਹੜਾ ਪੈਸਾ ਤੁਸੀਂ ਪਾਕਿਸਤਾਨ 'ਚ ਟੈਰਰਿਜ਼ਮ ਕਰਨ ਵਾਸਤੇ ਇਨਵੈਸਟ ਕਰਦੇ ਹੋ, ਜਿਹੜਾ ਪੈਸਾ ਤੁਸੀਂ ਕਸ਼ਮੀਰ 'ਚ 9 ਲੱਖ ਫੌਜ ਅਪੁਆਇੰਟ ਕਰਕੇ ਜ਼ੁਲਮੋ ਜਬਰ ਔਰ ਜ਼ਿਆਦਤੀ ਕਰਨ ਵਾਸਤੇ ਭਾਰਤ ਵਾਲੇ ਲਾਉਂਦੇ ਹੋ, ਜਿਹੜਾ ਪੈਸਾ ਤੁਸੀਂ ਖਾਲਿਸਤਾਨੀਆਂ ਨੂੰ ਔਰ ਸਿੱਖ ਭਰਾਵਾਂ ਨੂੰ ਕਤਲ ਕਰਵਾਉਣ ਵਾਸਤੇ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਂ ਫਿਰ ਪੰਜਾਬ ਦੇ ਵਿੱਚ ਇਨਵੈਸਟ ਕਰਦੇ ਹੋ, ਜਿਹੜਾ ਪੈਸਾ ਤੁਸੀਂ ਮਨੀਪੁਰ, ਨਾਗਾਲੈਂਡ ਦੇ ਵਿੱਚ ਲੋਕਾਂ ਨੂੰ ਖਤਮ ਕਰਨ ਵਾਸਤੇ, ਉਹਨਾਂ ਦੀ ਅਸਤਿਤਵ ਖਤਮ ਕਰਨ ਵਾਸਤੇ ਇਸਤੇਮਾਲ ਕਰਦੇ ਹੋ, ਉਹੀ ਪੈਸਾ ਤੁਸੀਂ ਆਪਣੀ ਆਵਾਮ ਦੇ ਉੱਤੇ ਇਨਵੈਸਟ ਕਰੋ। ਉਹੀ ਪੈਸਾ ਤੁਸੀਂ ਆਪਣੀ ਆਵਾਮ ਦੀ ਡਿਵੈਲਪਮੈਂਟ ਵਾਸਤੇ ਇਨਵੈਸਟ ਕਰੋ। ਫਿਰ ਤੁਹਾਡੇ ਨਾਲ ਜਿੰਨੇ ਤੁਹਾਡੇ ਹਮਸਾਏ ਨੇ ਉਹ ਤੁਹਾਡੇ ਨਾਲ ਨਾ ਸਿਰਫ ਇੱਕ ਤਿਜਾਰਤ ਕਰਨ ਨੂੰ, ਬਲਕਿ ਉਹ ਤੁਹਾਡੇ ਨਾਲ ਰਹਿਣ ਨੂੰ ਵੀ ਖੁਸ਼ੀ ਮਹਿਸੂਸ ਕਰਨਗੇ। ਤੁਹਾਡੇ ਨਾਲ ਭਾਈਚਾਰਾ ਉਹਨਾਂ ਦਾ ਹੋਏਗਾ। ਔਰ ਇਹ ਜਿਹੜਾ ਸਾਡਾ ਜਨੂਬੀ ਏਸ਼ੀਆ ਦਾ ਖਿੱਤਾ ਹੈ ਉਹ ਸਭ ਤੋਂ ਡਿਵੈਲਪ ਔਰ ਸਭ ਤੋਂ ਖੁਸ਼ਹਾਲ ਖਿੱਤਾ ਬਣ ਜਾਏਗਾ। ਨਹੀਂ ਤਾਂ ਫਿਰ ਉਹੀ ਹੀ ਹੋਏਗਾ। ਤੁਹਾਨੂੰ ਪਤਾ ਹੋਏਗਾ ਕਿ ਸਾਰਕ ਜਿਹੜਾ ਹੈ ਉਹ ਪਾਕਿਸਤਾਨ, ਚਾਈਨਾ ਔਰ ਬੰਗਲਾਦੇਸ਼ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਇੱਕ ਐਸਾ ਸਾਰਕ ਦਾ ਜਿਹੜਾ ਹੈ ਨਾ ਉਹ ਇਕੱਠ ਬਣਾਉਣਾ ਹੈ ਜਿਹਦੇ 'ਚ ਇੰਡੀਆ ਨਹੀਂ ਹੋਏਗਾ। ਤੇ ਇੰਡੀਆ ਜਨੂਬੀ ਏਸ਼ੀਆ ਦੀ ਰੀਜਨਲ ਜਿੰਨੀ ਵੀ ਪੋਲੀਟਿਕਸ ਹੈ ਉਹਦੇ 'ਚੋਂ ਵੀ ਮਾਈਨਸ ਹੋ ਗਿਆ, ਇੰਟਰਨੈਸ਼ਨਲ ਪੋਲੀਟਿਕਸ 'ਚੋਂ ਵੀ ਮਾਈਨਸ ਹੋ ਗਿਆ, ਔਰ ਆਪਣੀਆਂ ਕਰਤੂਤਾਂ ਦੀ ਵਜ੍ਹਾ ਤੋਂ ਸਿਫਾਰਤੀ ਸੱਤਾ 'ਤੇ ਵੀ ਮਾਈਨਸ ਹੋ ਚੁੱਕਿਆ ਹੈ। ਕਿਉਂ? ਉਹਦਾ ਸਭ ਤੋਂ ਵੱਡਾ ਸਬੂਤ ਹੈ ਕਿ ਪਾਕਿਸਤਾਨ ਆਲਮੀ ਸਰਬਰਾਹੀ ਜਿਹੜੀ ਕੀ ਕਹਿੰਦੇ ਨੇ ਆਲਮੀ ਕੌਂਸਲ ਹੈ ਉਹਦਾ ਸਰਬਰਾਹ ਪ੍ਰੈਜ਼ੀਡੈਂਟ ਬਣ ਚੁੱਕਾ ਹੈ ਆਲਮੀ ਅਦਾਲਤ ਇਨਸਾਫ ਦਾ। ਤੇ ਇਹ ਸਭ ਤੋਂ ਵੱਡੀ ਪਾਕਿਸਤਾਨ ਦੀ ਜਿੱਤ ਹੈ। ਤੁਸੀਂ ਸਾਨੂੰ ਕਹਿ ਰਹੇ ਸੀ ਕਿ ਅਸੀਂ ਦਹਿਸ਼ਤਗਰਦ ਹਾਂ, ਦੁਨੀਆ ਨੇ ਸਾਨੂੰ ਜਿਹੜਾ ਨਾ ਉਹ ਚੇਅਰਮੈਨ ਬਣਾ ਦਿੱਤਾ ਕਿ ਟੈਰਰਿਜ਼ਮ ਦੀ ਜਿਹੜੀ ਕਾਉਂਸਲ ਹੈ ਤੁਸੀਂ ਉਹਦੇ ਚੇਅਰਮੈਨ ਬਣ ਜਾਓ। ਤੁਸੀਂ ਸਾਡੇ ਤੇ ਟੈਰਰਿਜ਼ਮ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਸਿਫਾਰਤੀ ਸੱਤਾ ਤੇ ਇਕੱਲੇ ਹੋ ਗਏ ਹੋ। ਆਪਣੀ ਇਨਵੈਸਟਮੈਂਟ ਕਰੋ ਨੇਕੀ ਵਾਸਤੇ, ਪ੍ਰੋਗਰੈਸ ਵਾਸਤੇ, ਖੁਦਾ ਦਾ ਵਾਸਤਾ ਹੈ। ਤੁਸੀਂ ਆਪਣੇ ਜਿੰਨੇ ਸਿੱਖ ਲੋਕ ਨੇ, ਮੁਸਲਮਾਨ ਲੋਕ ਨੇ ਔਰ ਜਿੰਨੇ ਦੂਸਰੀ ਕਮਿਊਨਿਟੀਜ਼ ਨੇ ਉਹਨਾਂ ਦੇ ਵਾਸਤੇ ਕੰਮ ਕਰੋ। ਸਭ ਲੋਕ ਤੁਹਾਡੇ ਨਾਲ ਖੜੇ ਹੋਣਗੇ, ਤੁਹਾਡੇ ਹਮਸਾਏ ਵੀ ਤੁਹਾਡੇ ਨਾਲ ਸਟੈਂਡ ਕਰਨਗੇ। ਅਦਰਵਾਈਜ਼ ਫਿਰ ਉਹੀ ਹੋਏਗਾ ਜਿਹੜਾ ਤੁਹਾਡੇ ਨਾਲ ਹੋ ਰਿਹਾ ਹੈ। ਔਰ ਫਿਰ ਸੂਨ ਅਸੀਂ ਸੁਣਾਂਗੇ ਕਿ ਭਾਰਤ 50 ਨਵੇਂ ਟੁਕੜਿਆਂ 'ਚ ਤਕਸੀਮ ਹੋ ਗਿਆ। ਅੱਜ ਦੇ ਵਲੌਗ ਤੋਂ ਸਾਦੀਆ ਖਾਲਿਦ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਸਤਿ ਸ਼੍ਰੀ ਅਕਾਲ, ਨਮਸਤੇ, ਖੁਦਾ ਹਾਫਿਜ਼।